ਇਹਨਾਂ ਨੂੰ ਪਿਆਸ ਲੱਗੀ ਹੈ, ਇਹ ਉਂਗਲੀਆਂ ਮੇਰੀਆਂ ਖਾਈ ਜਾਂਦੇ ਨੇ ਤੇ ਸ਼ਾਇਦ ਇਹਨੂੰ ਲੱਗਦਾ ਕਿ ਦੁੱਧ ਬਿਸਮਿल्लाहिर्रहमानिर्रहीम अस्सलाम वालेकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਮਾਸ਼ਾਅੱਲਾ ਤੇ ਜਿੱਥੇ ਜਿੱਥੇ ਵੀ ਹੋਣਗੇ ਉਹ ਮਾਸ਼ਾਅੱਲਾ ਆਪਣੀ ਜ਼ਿੰਦਗੀ ਖੁਸ਼ੋ ਖੁਰਮ ਜੀ ਰਹੇ ਹੋਣਗੇ ਅਲਹਮਦੁਲਿਲਾ ਨਾਲ। ਤੇ ਅੱਜ ਤੁਹਾਨੂੰ ਅਸੀਂ ਆਪਣੀਆਂ ਪਿੰਡ ਦੀਆਂ ਬਹਾਰਾਂ, ਪਿੰਡ ਦੀਆਂ ਰੌਣਕਾਂ ਜਿਹੜੀਆਂ ਉਹ ਦਿਖਾਲਦੇ ਪਏ ਜਨਾਬ। ਬਹੁਤ ਸਾਰੇ ਲੋਕਾਂ ਨੂੰ ਤਾਂ ਪਤਾ ਹੋਣਾ ਹੈ, ਲੇਕਿਨ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਉਹਨੂੰ ਸ਼ਾਇਦ ਨਾ ਪਤਾ ਹੋਵੇ। ਤੇ ਆ ਜਿਹੜਾ ਖੇਤ ਵਿੱਚ ਖੜਾ ਹੈ ਨਾ, ਇਹ ਸਰਸੋਂ ਦਾ ਖੇਤ ਹੈਗਾ ਜਨਾਬ। ਹੁਣ ਇਹਨੂੰ ਫੁੱਲ ਛੁੱਲ ਪੀਲੇ ਲੱਗ ਗਏ ਨੇ, ਸ਼ਹਿਦ ਵਾਲੀਆਂ ਮੱਖੀਆਂ ਆਉਂਦੀਆਂ ਪਈਆਂ ਨੇ। ਫਿਰ ਇਨਸ਼ਾਅੱਲਾ ਇਹ ਮੱਖੀਆਂ ਜਾ ਕੇ ਅਲਹਮਦੁਲਿਲਾ ਨਾਲ ਸ਼ਹਿਦ ਬਣਾਉਣੀਆਂ ਖਾਲਸ ਅਲਹਮਦੁਲਿਲਾ। ਤੇ ਐਵੇਂ ਹੀ ਸਰਸੋਂ ਵੀ ਜਿਹੜੀ ਆ ਉਹ ਵੀ ਖਾਲਸ ਤਿਆਰ ਹੋਏਗੀ। ਫਿਰ ਇਹਦਾ ਤੇਲ ਵੀ ਜਿਹੜਾ ਨਾ ਉਹ ਜ਼ਬਰਦਸਤ ਜਿਹੜਾ ਬਣੇਗਾ। ਲੇਕਿਨ ਇਹ ਸਿਰਫ ਜਿਨ੍ਹਾਂ ਨੇ ਜ਼ਿਮੀਦਾਰਾ ਕੀਤਾ ਹੈ, ਪੁਰਾਣੇ ਲੋਕ ਜਿਹੜੇ ਸੀਗੇ ਚੜ੍ਹਦੇ ਪੰਜਾਬ ਵਾਲੇ, ਲਹਿੰਦੇ ਪੰਜਾਬ ਵਾਲੇ, ਪਰਦੇਸੀ, ਉਹਨਾਂ ਸਾਰਿਆਂ ਨੂੰ ਪਤਾ ਹੈਗਾ। ਲੇਕਿਨ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਨਾ, ਉਹਨਾਂ ਨੂੰ ਲਿਆ ਕੇ ਖੇਤ ਦਿਖਾ ਲਓ ਤੇ ਉਹਨਾਂ ਨੇ ਇਹੀ ਪੁੱਛਣਾ ਅੱਬਾ ਜੀ ਤੇ ਅੰਮੀ ਜੀ ਇਹ ਕਾਹਦੇ ਫੁੱਲ ਨੇ, ਇਹ ਕੀ ਹੈ। ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਣਾ ਕਿ ਅਸੀਂ ਜਿਹੜਾ ਸਾਗ ਖਾਂਦੇ ਆ ਨਾ, ਤੇ ਪਹਿਲੇ ਇਹਦੀਆਂ ਹੀ ਕੋਂਪਲਾਂ ਤੋੜ ਕੇ ਤੇ ਇਹਨੂੰ ਹੀ ਸਾਗ ਬਣਾ ਕੇ ਖਾਈਦਾ। ਸਾਗ ਵਿਚਾਰਾ ਐਵੇਂ ਬਦਨਾਮ ਹੈਗਾ। ਹਰ ਰੋਜ਼ ਜਿੱਥੇ ਦੇਖ ਲਓ ਸਾਗ ਦੀਆਂ ਗੱਲਾਂ ਤੇ ਬੜੀਆਂ ਹੁੰਦੀਆਂ, ਟਿਕਟੋਕ ਤੇ ਵੀਡੀਓਜ਼ ਤਾਂ ਬੜੀਆਂ ਬਣਦੀਆਂ ਨੇ, ਲੇਕਿਨ ਸਾਗ ਖਾਂਦੇ ਫਿਰ ਸਾਰੇ ਹੀ ਨੇ। ਹਾਂਜੀ, ਉਹ ਭਾਵੇਂ ਸ਼ਹਿਰੀ ਬਾਬੂ ਹੋਵੇ, ਭਾਵੇਂ ਪਿੰਡੂ ਬਾਬੂ ਹੋਵੇ, ਤੇ ਭਾਵੇਂ ਕੋਈ ਲਹਿੰਦੇ ਪੰਜਾਬ ਦਾ ਹੋਵੇ, ਚੜ੍ਹਦੇ ਦਾ ਹੋਵੇ, ਉਹ ਜਿਹੜੀ ਕੌਮ ਨਾਲ ਵੀ ਉਹ ਤਲਕ ਰੱਖਦਾ ਹੋਵੇ, ਸਾਗ ਖਾਂਦਾ ਜ਼ਰੂਰ ਹੈ ਤੇ ਮੱਕੀ ਦੀਆਂ ਰੋਟੀਆਂ ਵੀ ਜ਼ਰੂਰ ਖਾਂਦਾ ਹੈ। ਲੇਕਿਨ ਬਦਨਾਮੀ ਜਿਹੜੀ ਹੈ ਸਭ ਤੋਂ ਜ਼ਿਆਦਾ ਸਾਗ ਦੀ ਹੁੰਦੀ ਹੈ ਕਿ ਹਰ ਰੋਜ਼ ਘਰ ਸਾਗ ਹੀ ਪੱਕਦਾ ਹੈ। ਕੋਈ ਗੋਸ਼ਤ, ਕੋਈ ਮਟਨ, ਕੋਈ ਚਿਕਨ ਪਕਾ ਲਓ, ਕੋਈ ਹੋਰ ਸਬਜ਼ੀ ਪਕਾ ਲਓ, ਸਾਗ ਹੀ ਸਾਗ ਕਿਉਂ? ਕਿਉਂਕਿ ਸਾਗ ਜਿਹੜਾ ਨਾ ਬਹੁਤ ਫਾਇਦੇਮੰਦ ਚੀਜ਼ ਹੈਗੀ। ਛੋਟੇ ਵੱਡੇ ਬਜ਼ੁਰਗ ਸਾਰੇ ਜਿਹੜੇ ਨੇ ਸਾਗ ਬੜਾ ਇੰਜੋਏ ਕਰਕੇ ਉਹਦੇ ਪਰਾਠੇ ਪਕਾ ਕੇ ਤੇ ਉਹ ਖਾਂਦੇ ਨੇ। ਲੇਕਿਨ ਬਦਨਾਮ ਵੀ ਵਿਚਾਰਾ ਸਾਰਿਆਂ ਤੋਂ ਜ਼ਿਆਦਾ ਹੈਗਾ। ਚਲੋ ਬਹਰਹਾਲ ਤੁਸੀਂ ਇੰਜੋਏ ਕਰੋ। ਖੇਤ ਜਿਹੜਾ ਤੁਸੀਂ ਦੇਖੋ ਕਿੱਡਾ ਜ਼ਬਰਦਸਤ ਮਾਸ਼ਾਅੱਲਾ ਲੱਗਦਾ ਪਿਆ ਹੈ। ਪੀਲੇ ਪੀਲੇ ਫੁੱਲ, ਬਹਾਰਾਂ, ਰੌਣਕਾਂ, ਠੀਕ ਹੈ। ਇੱਥੇ ਤੁਸੀਂ ਯਕੀਨ ਕਰੋ, ਆ ਕੇ ਦੇਖੋ ਇਹਦੀ ਖੂਬਸੂਰਤੀ, ਇਹਦੀ ਖੁਸ਼ਬੂ। ਤੇ ਇੱਥੇ ਫਿਰ ਸ਼ਹਿਦ ਦੀਆਂ ਮੱਖੀਆਂ ਜਿਹੜੀਆਂ ਨਾ, ਇਹ ਦੇਖੋ ਤਾਜ਼ਾ ਤਾਜ਼ਾ ਰਸ ਲੈਂਦੀਆਂ ਪਈਆਂ ਨੇ। ਮੈਂ ਤੁਹਾਨੂੰ ਇੱਕ ਨਜ਼ਾਰਾ ਦਿਖਾਵਾਂ, ਇਹ ਵੇਖੋ, ਇਹ ਵੇਖੋ, ਇਹ ਸ਼ਹਿਦ ਦੀ ਮੱਖੀ ਫਿਰਦੀ ਪਈ ਹੈ ਜਨਾਬ। ਇਹ ਕੋਈ ਨਹੀਂ ਰਸ ਲੈਂਦੀ ਪਈ ਹੈ ਇਹ ਤਾਜ਼ਾ ਫੁੱਲਾਂ 'ਚੋਂ। ਫਿਰ ਜਾ ਕੇ ਜਿਹੜਾ ਇਹਦਾ ਸ਼ਹਿਦ ਬਣੇਗਾ ਉਹ ਕਿੱਡਾ ਕੀਮਤੀ ਹੋਏਗਾ। ਤੇ ਬਾਜ਼ਾਰੀ ਸ਼ਹਿਦ ਤੇ ਫਿਰ ਦਿਹਾਤੀ ਸ਼ਹਿਦ ਦਾ ਫਰਕ ਹੈ। ਸਾਰੀਆਂ ਮੱਖੀਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ। ਇਹ ਸ਼ਹਿਦ ਦੇ ਪੂਰੇ ਖੇਤ ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਇਸ ਟਾਈਮ ਸ਼ਹਿਦ ਦੀ ਮੱਖੀ ਜਿਹੜੀ ਹੈ ਨਾ, ਉਹ ਜਿਹੜਾ ਨਾ ਦੇਖੋ ਇਹ ਫੁੱਲ ਹੈ, ਇਹਦੇ ਵਿੱਚੋਂ ਸ਼ਹਿਦ ਲੈਂਦੀ ਪਈ ਹੈ। ਤੇ ਇੱਥੇ ਮੈਂ ਇੱਕ ਹੀ ਚੀਜ਼ ਕਹਿ ਸਕਦਾ, ਫਬੇ ਅਲਾਏ ਰੱਬੇ ਕੋ ਮਾਂ ਤੋਂ ਕਜ਼ਬਾਨ, परवरदिगार मैं तेरी कौन सी नेमतों को झुटलाऊँ। माशाअल्लाह ਇਹ ਬਹਾਰਾਂ, ਇਹ ਰੌਣਕਾਂ, ਇਹ ਸਾਰੀਆਂ ਚੀਜ਼ਾਂ ਇਹ ਉਹੀ ਮਾਲਕੇ ਕਾਇਨਾਤ ਆ ਜਿਹਦੀ ਇਹ ਸਾਰੀਆਂ ਚੀਜ਼ਾਂ ਨੇ। ਫਿਰ ਸ਼ਹਿਦ ਦੀਆਂ ਮੱਖੀਆਂ ਦਾ ਆਉਣਾ, ਇਸ ਮੌਸਮ ਦੇ ਵਿੱਚ ਇਸ ਪੌਦੇ ਨੂੰ ਵੱਡਾ ਕਰਨਾ ਤੇ ਇਹ ਬਹਾਰ ਲਾਣਾ, ਠੀਕ ਹੈ ਨਾ, ਇਹ ਬਹੁਤ ਵੱਡੀ ਚੀਜ਼ ਹੈ ਅਲਹਮਦੁਲਿਲਾ ਨਾਲ। ਤੇ ਇਹੀ ਪਿੰਡ ਦੀਆਂ ਜਿਹੜੀਆਂ ਰੌਣਕਾਂ ਨੇ। ਤੇ ਬੰਦਾ ਜਿੱਥੇ ਮਰਜ਼ੀ ਚਲਾ ਜਾਵੇ, ਦੇਸ਼ ਪਰਦੇਸ, ਲਹਿੰਦੇ ਚੜ੍ਹਦੇ, UK, ਇੰਗਲੈਂਡ, ਫਰਾਂਸ, ਲੇਕਿਨ ਆ ਜਾ ਕੇ ਸਾਰਿਆਂ ਨੂੰ ਨਾ, ਸਾਰੇ ਜਿੰਨੇ ਵੀ ਭੈਣ ਭਰਾ ਨੇ, ਉਹਨਾਂ ਨੂੰ ਸਿਰਫ ਆਪਣੀ ਦਿਹਾਤੀ ਜ਼ਿੰਦਗੀ, ਦਿਹਾਤੀ ਲਾਈਫ, ਪਿੰਡ ਦੀਆਂ ਚੀਜ਼ਾਂ ਉਹੀ ਯਾਦ ਆਉਂਦੀਆਂ ਨੇ। ਬਹੁਤ ਸਾਰੇ ਲੋਕ ਜਿਹੜੇ ਆ ਨਾ, ਮੈਂ ਦੇਖਿਆ ਮੇਰੇ ਆਪਣੇ ਨੌਲੇਜ ਦੇ ਮੁਤਾਬਕ, ਕਿ ਦਿਹਾਤੀ ਜਿਹੜੀ ਜ਼ਿੰਦਗੀ ਨੂੰ ਪਸੰਦ ਕਰਦੇ ਨੇ। ਸ਼ਹਿਰ 'ਚ ਉੱਠ ਕੇ ਦਿਹਾਤ 'ਚ ਕੁਛ ਲੋਕ ਆਉਣਾ ਸ਼ੁਰੂ ਹੋ ਗਏ ਨੇ। ਉਹੀ ਪੁਰਾਣੀਆਂ ਚੀਜ਼ਾਂ, ਪੁਰਾਣੇ ਰਸਮ ਰਿਵਾਜ ਨੂੰ, ਪੁਰਾਣੇ ਕੱਪੜਿਆਂ ਨੂੰ ਜਿਹੜਾ ਨਾ ਉਹ ਪਹਿਨਣਾ ਸ਼ੁਰੂ ਹੋ ਗਏ ਨੇ। ਕਹਿੰਦੇ ਨੇ ਅਸੀਂ ਉਸ ਲਾਈਫ ਸਟਾਈਲ ਤੋਂ, ਅਸੀਂ ਉਸ ਜ਼ਿੰਦਗੀ ਤੋਂ ਜਿਹੜਾ ਨਾ ਤੰਗ ਆ ਗਏ। ਸੋ ਅਸੀਂ ਜਿਹੜੀ ਹੈ ਨਾ, ਜਿਹੜੀ ਹੈਗੀ ਹੈ ਨਾ, ਦਿਹਾਤ ਦੀ ਜ਼ਿੰਦਗੀ ਗੁਜ਼ਾਰਨੀ ਹੈ। ਤੇ ਦਿਹਾਤੀ ਮਾਹੌਲ ਮਾਸ਼ਾਅੱਲਾ ਇੱਕ ਪਾਸੇ ਸਰਸੋਂ ਦਿਖਾਣਾ। ਮੈਂ ਇਹ ਚਾਹ ਰਿਹਾ ਕਿ ਅੱਲਾਹ ਤਾਲਾ ਦੀ ਬੇਪਨਾਹ ਜਿਹੜੀਆਂ ਨਿਯਮਤਾਂ ਨਾ, ਉਹਦਾ ਸ਼ੁਕਰ ਅਦਾ ਕਰਨਾ ਚਾਹੀਦਾ। ਇਹ ਦੇਖੋ ਜੀ, ਇਹਨੂੰ ਇਹ ਦੇਖੋ, ਇਹ ਦਾਣੇਦਾਰ ਨਾ, ਇਹਨੂੰ ਸਰਸੋਂ ਲੱਗਣਾ ਜਿਹੜੀ ਨਾ ਸ਼ੁਰੂ ਹੋ ਗਈ, ਜਿਹਦਾ ਆਪਾਂ ਤੇਲ ਕਢਾਈ ਦਾ ਤੇ ਫਿਰ ਸਿਰਾਂ ਨੂੰ ਵੀ ਲਾਈਦਾ ਵਾ। ਤੇ ਦੇਖੋ ਇੱਕ ਪੌਦਾ ਦੇ ਫਾਇਦੇ ਚੈੱਕ ਕਰੋ। ਇੱਥੋਂ ਅਸੀਂ ਸਾਗ ਵੀ ਲਿਆ, ਇੱਥੋਂ ਅਸੀਂ ਸਰਸੋਂ ਵੀ ਲੈ ਲਈ ਵਾਲਾਂ ਨੂੰ ਲਾਉਣ ਵਾਸਤੇ। ਤੇਲ ਜਿਹੜਾ
ਦੁਨੀਆ ਦਾ ਬਿਹਤਰੀਨ ਜਿਹੜਾ ਤੇਲ ਹੈ ਸਿਰਫ ਸਰਸੋਂ ਤੋਂ ਅਸੀਂ ਹਾਸਲ ਕਰ ਸਕਦੇ, ਬਾਕੀ ਜਿਹੜਾ ਨਾ ਅਸੀਂ ਕਿਤੋਂ ਨਹੀਂ ਲੈ ਸਕਦੇ। ਫਿਰ ਜਿਹੜੇ ਆ ਪੀਲੇ ਪੀਲੇ ਫੁੱਲ ਸੁਭਾਨ ਅੱਲਾ, ਇਹ ਵੀ ਅਸੀਂ ਇੱਥੋਂ ਹਾਸਲ ਕਰ ਰਹੇ। ਫਿਰ ਜਦੋਂ ਅਸੀਂ ਇਹਦੇ ਸਰਸੋਂ ਲੈ ਲੈਣੀ ਸਾਰਾ ਕੁਝ ਜਿਹੜਾ ਇਹ ਸਮਝ ਲਓ ਕਿ ਇਹ ਲੱਕੜੀ ਟਾਈਪ ਜਿਹੜੀ ਇਹਦੀ ਕੰਮ ਆਣੀ ਹੈ। ਫਿਰ ਅਸੀਂ ਇਹਨੂੰ ਭੱਠੀ ਵਿੱਚ ਜਿੱਥੇ ਰੋਟੀਆਂ ਪਕਾਈਦੀਆਂ ਨੇ ਜਾਂ ਵੱਡੀਆਂ ਭੱਠੀਆਂ, ਉੱਥੇ ਵੀ ਅਸੀਂ ਜਿਹੜਾ ਇਹਨੂੰ ਇਸਤੇਮਾਲ ਕਰਦੇ। ਅੱਜ ਕੱਲ੍ਹ ਵੱਡੇ ਭੱਠੇ ਦੇ ਵਿੱਚ ਜਿਹੜਾ ਨਾ ਇਹਦਾ ਹੀ ਉਹ ਜਿਹੜਾ ਬਾਅਦ ਵਿੱਚ ਕਚਰਾ ਬਚ ਜਾਂਦਾ ਹੈ ਉਹ ਇਸਤੇਮਾਲ ਕਰੀਦਾ ਹੈ। ਤੇ ਇਹ ਹੈ ਜੀ ਦੀਆਂ ਰੌਣਕਾਂ। ਇੱਧਰਲੇ ਪਾਸੇ ਗੰਨੇ ਦੀ ਫਸਲ ਹੈ ਮਾਸ਼ਾਅੱਲਾ, ਗੰਨਾ ਮਿੱਲਾਂ ਨੂੰ ਜਾਣਾ ਸ਼ੁਰੂ ਹੋ ਗਿਆ ਤੇ ਰੇਟ ਐਤਕੀ ਜ਼ਿਆਦਾ ਹੈ ਅਲਹਮਦੁਲਿਲਾ ਨਾਲ। ਤੇ ਚੀਨੀ ਵੀ ਮਹਿੰਗੀ ਹੋ ਗਈ ਹੈ। ਚੀਨੀ ਦੀ ਬਜਾਏ ਜਿਹੜਾ ਗੁੜ ਦਾ ਜਿਹੜਾ ਨਾ ਜ਼ਿਆਦਾ ਇਸਤੇਮਾਲ ਕਰੋ। ਇਸ ਮੌਸਮ ਦਾ ਤਕਰੀਬਨ ਗੁੜ ਲਿਆ ਹੈ ਨਾ ਦਸੰਬਰ ਦਾ, ਜਨਵਰੀ ਦਾ, ਫਰਵਰੀ ਦਾ, ਉਹ ਤਕਰੀਬਨ ਤੁਹਾਡਾ ਸਾਲ ਕੱਢ ਜਾਂਦਾ ਹੈ ਤੇ ਉਹ ਬੜਾ ਹੀ ਫਾਇਦੇਮੰਦ ਹੁੰਦਾ ਹੈ। ਆਪਣੇ ਬੱਚਿਆਂ ਨੂੰ, ਬਜ਼ੁਰਗਾਂ ਨੂੰ ਤੇ ਆਪ ਜਿਹੜਾ ਗੁੜ ਦਾ ਇਸਤੇਮਾਲ ਜ਼ਿਆਦਾ ਕਰੋ, ਚੀਨੀ ਨਾ ਇਸਤੇਮਾਲ ਕਰੋ। ਕੈਮੀਕਲ ਨੇ ਤੇ ਸ਼ੂਗਰ ਵੀ ਤੁਹਾਨੂੰ ਪਤਾ ਹੈ ਉਹਦੇ ਨਾਲ ਬਹੁਤ ਜ਼ਿਆਦਾ ਬੜੀ ਜਲਦੀ ਹੁੰਦੀ ਹੈ। ਸੋ ਗੁੜ ਦਾ ਇਸਤੇਮਾਲ ਕਰੋ, ਆਪ ਫਿੱਟ ਰਹੋ, ਆਪਣੇ ਬੱਚਿਆਂ ਨੂੰ ਫਿੱਟ ਰੱਖੋ। ਜਿਹੜਾ ਫਿੱਟ ਰਹੇਗਾ ਉਹੀ ਸਿਹਤਮੰਦ ਜ਼ਿੰਦਗੀ ਗੁਜ਼ਾਰੇਗਾ, ਵਰਨਾ ਮੋਟਾਪਾ ਤੁਹਾਡੀ ਸਾਰੀ ਉਮਰ ਜਾਨ ਨਹੀਂ ਛੱਡੇਗਾ। ਇੱਧਰ ਜਨਾਬ ਲਸਣ ਲੱਗਿਆ ਹੈ ਵਿੱਚ, ਜਿਹੜਾ ਨਾ ਗੰਨਾ ਲਾ ਦਿੱਤਾ ਹੋਇਆ। ਦੇਖੋ ਇਹ ਲਸਣ ਲੱਗਿਆ ਹੋਇਆ ਜਨਾਬ, ਇਹ ਤਿਆਰ ਹੋ ਜਾਏਗਾ ਮਾਰਚ ਦੇ ਮਹੀਨੇ ਜਾ ਕੇ। ਤੇ ਇੱਧਰ ਹੈ ਗੰਨਾ ਮਾਸ਼ਾਅੱਲਾ, ਇੱਧਰ ਨਾਲ ਗੰਨਾ ਤੇ ਇੱਧਰ ਲਸਣ ਲੱਗਿਆ ਹੋਇਆ ਅਲਹਮਦੁਲਿਲਾ ਨਾਲ। ਬਾਕੀ ਸਾਡੇ ਨਾਲ ਜੁੜੇ ਰਹੋ ਤੇ ਸਾਡੇ ਚੈਨਲ ਨਾਸਿਰ ਅਮੀਨ ਵਲੌਗ ਨੂੰ ਜਿਹੜਾ ਨਾ ਤੁਸੀਂ ਲਾਈਕ, ਸਬਸਕ੍ਰਾਈਬ ਤੇ ਵਾਵਾ ਸਾਰਾ ਸ਼ੇਅਰ ਕਰ ਦਿਓ। ਸਾਡੇ ਦਿਹਾਤੀ ਵਲੌਗ, ਸਾਡੇ ਟਰੈਵਲਿੰਗ ਵਲੌਗ, ਸਾਡੀਆਂ ਪੰਜਾਬੀ ਕਾਨਫਰੰਸਾਂ, ਅਸੀਂ ਇਨਸ਼ਾਅੱਲਾ ਥੋੜ੍ਹਾ ਜਿਹਾ ਬੂਸਟ ਅਪ ਜੀ ਵਲੌਗ ਅਸੀਂ ਸਵੇਰ ਦਾ ਸ਼ੁਰੂ ਕੀਤੇ ਤੇ ਹੁਣ ਜਿਹੜਾ ਨਾ ਸ਼ਾਮ ਦਾ ਟਾਈਮ ਹੋ ਗਿਆ ਤੇ ਮਾਲ ਮਾਸ਼ਾਅੱਲਾ ਪੱਠੇ ਛੱਠੇ ਖਾ ਰਿਹਾ। ਇਹ ਦੇਖੋ ਇਹਨੂੰ ਗਦਾਵਾ ਕੀਤਾ ਤੇ ਗਦਾਵਾ ਬੈੜੇ ਵਾਸਤੇ ਜਿਹੜਾ ਨਾ ਬੜਾ ਜ਼ਬਰਦਸਤ ਰਹਿੰਦਾ ਮਾਸ਼ਾਅੱਲਾ। ਤੇ ਬਾਕੀ ਜਾਨਵਰ ਜਿਹੜੇ ਆ ਉਹ ਕੁਛ ਖਾ ਚੁੱਕੇ ਨੇ ਗਦਾਵਾ। ਤੇ ਇੱਧਰ ਆ ਦੇਖੋ ਜੀ ਰੌਣਕਾਂ ਲੱਗੀਆਂ ਹੋਈਆਂ ਨੇ ਮਾਸ਼ਾਅੱਲਾ। ਇੱਧਰ ਇਹ ਮੱਝਾਂ ਖੜੀਆਂ ਨੇ, ਇਹ ਗਾਵਾਂ ਨੇ ਅਲਹਮਦੁਲਿਲਾ ਨਾਲ, ਇਹ ਵਹਿੜੇ ਨੇ ਤੇ ਇਹ ਮਾਸ਼ਾਅੱਲਾ। ਇਹ ਦੇਖੋ ਜੀ, ਹਾਂਜੀ ਇਹ ਜਦੋਂ ਵੀ ਦੇਖੋ ਨਾ ਇਹ ਗੁੱਸਾ ਕਰਦਾ ਡੋਨਲਡ ਟਰੰਪ ਵਾਲੀ ਕਾਰ, ਲੇਕਿਨ ਅੱਜ ਨਹੀਂ ਕਰਦਾ ਪਿਆ ਬਾਈ। ਇਹ ਵੇਖ ਲਓ ਮਾਸ਼ਾਅੱਲਾ ਜੀ ਮਾਸ਼ਾਅੱਲਾ। ਤੇ ਇੱਧਰ ਹੈ ਗਾਸ ਹੋਈ ਸੀ ਨਵੀਂ ਅਲਹਮਦੁਲਿਲਾ, ਨਵਾਂ ਦੁੱਧ ਆ ਗਿਆ ਜੀ ਇੱਧਰ। ਤੇ ਇੱਧਰ ਬੱਕਰੀਆਂ ਜਿਹੜੀਆਂ ਇੰਤਜ਼ਾਰ ਕਰਦੀਆਂ ਪਈਆਂ, ਥੋੜ੍ਹਾ ਜਿਹਾ ਚਾਰਾ ਇਹਨਾਂ ਨੇ ਖਾ ਲਿਆ ਤੇ ਬਾਕੀ ਜਿਹੜਾ ਖਾਣਾ ਤੇ 3-4 ਬੱਕਰੀਆਂ ਵੀ ਸੋਈਆਂ ਨੇ, ਇਹ ਵੇਖ ਸਕਦੇ ਹੋ ਮਾਸ਼ਾਅੱਲਾ ਨਾਲ। ਤੇ ਇੱਥੇ ਲੱਗੀਆਂ ਨੇ ਰੌਣਕਾਂ, ਇਹ ਦੇਖੋ ਇਹ ਆ ਗਏ ਨੇ ਦੁੱਧ ਪੀਣ। ਹਾਂਜੀ 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 ਵਾਹ, ਇਹ ਦੇਖੋ ਇਹਨਾਂ ਨੂੰ ਹੁਣ ਪਿਆਸ ਲੱਗੀ ਹੈ, ਇਹ ਉਂਗਲੀਆਂ ਮੇਰੀਆਂ ਖਾਈ ਜਾਂਦੇ ਨੇ ਤੇ ਸ਼ਾਇਦ ਇਹਨੂੰ ਲੱਗਦਾ ਕਿ ਦੁੱਧ ਜਿਹੜਾ ਇਹ ਮਿਲਦਾ ਪਿਆ ਹੈ। ਇਹਨਾਂ ਦੀਆਂ ਮਾਵਾਂ ਜਿਹੜੀਆਂ ਨਾ ਇਹ ਆਪ ਹੀ ਦੁੱਧ ਚੁੰਗ ਲੈਂਦੇ ਨੇ। ਤੇ ਹੁਣ ਇਸ ਟਾਈਮ ਇਹ ਦੇਖੋ ਮਾਸ਼ਾਅੱਲਾ ਛੋਟੇ ਮੀਮੇ ਨੇ ਮਾਸ਼ਾਅੱਲਾ। ਤੇ ਐਤਕੀ ਮਾਸ਼ਾਅੱਲਾ ਸਾਰੇ ਛਲਾਰੂ ਸਿਹਤਮੰਦ ਸੀ। ਪਿਛਲੀ ਦਫਾ ਸਰਦੀ ਜ਼ਿਆਦਾ ਸੀ ਤੇ ਕੁਛ ਵਿੱਚੋਂ ਨਾ ਮਰ ਗਏ ਸੀਗੇ, ਲੇਕਿਨ ਐਤਕੀ ਮਾਸ਼ਾਅੱਲਾ 3-4 ਬੱਕਰੀਆਂ ਸੋਈਆਂ ਨੇ। ਹਰ ਬੱਕਰੀ ਨੇ ਕਿਸੇ ਨੇ 2 ਕਿਸੇ ਨੇ 3 ਛੋਟੇ ਛੋਟੇ ਮੀਮੇ ਦਿੱਤੇ ਨੇ। ਤੇ ਲਿਹਾਜ਼ਾ ਜਿਹੜਾ ਨਾ ਉਹਨੂੰ ਕੀ ਕਹਿੰਦੇ ਐਤਕੀ ਇਹ ਕਾਫੀ ਤੰਦਰੁਸਤ ਹੈਗੇ ਨੇ ਮਾਸ਼ਾਅੱਲਾ ਨਾਲ। ਇਹ ਦੇਖੋ ਇਹ ਮਾਸ਼ਾਅੱਲਾ ਇਸ ਟਾਈਮ ਤੰਦਰੁਸਤ ਖੜੇ ਨੇ, ਧੁੱਪ ਸ਼ੁੱਪ ਲੱਗ ਗਈ ਹੈ ਇਹਨਾਂ ਨੂੰ ਤੇ ਰੌਣਕਾਂ ਲਾਈ ਖੜੇ ਨੇ ਅਲਹਮਦੁਲਿਲਾ ਨਾਲ ਸਾਰੇ ਪਾਸੇ। ਇਹ ਵੇਖੋ ਇਹ ਦੇਖੋ ਇਹ ਇਹਨਾਂ ਦੀ ਗੈਲਰੀ ਹੈ। ਇੱਧਰ ਰਾਤ ਨੂੰ ਇੱਧਰ ਚਲੇ ਜਾਂਦੇ ਨੇ, ਇਹ ਉੱਤੇ ਪਰਦਾ ਸ਼ਰਦਾ ਲਾਏ ਆ, ਰਾਤ ਨੂੰ ਇੱਥੇ ਜਿਹੜਾ ਨਾ ਮਾਸ਼ਾਅੱਲਾ ਚਲੇ ਜਾਂਦੇ ਨੇ ਤੇ ਇੱਥੇ ਰੌਣਕਾਂ ਲਾਈ ਰੱਖਦੇ ਨੇ ਮਾਸ਼ਾਅੱਲਾ ਮਾਸ਼ਾਅੱਲਾ। ਲਓ ਜੀ, ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਸਰਦੀ ਦਾ ਮਹੀਨਾ ਹੈਗਾ, ਲੇਕਿਨ ਸਰਦੀ ਉਸ ਹਿਸਾਬ ਨਾਲ ਤਾਂ ਨਹੀਂ ਪੈ ਰਹੀ, ਲੇਕਿਨ ਅਲਹਮਦੁਲਿਲਾ ਹੈ ਸਹੀ ਸੁਬਾਹ ਟਾਈਮ ਹੁੰਦੀ ਹੈ। ਫਿਰ ਦਿਨ ਸਾਰਾ ਅੱਜ ਕੱਲ੍ਹ ਜਿਹੜੇ ਨਾ ਧੁੱਪ ਨਿਕਲਦੀ ਪਈ ਹੈ ਤੇ ਫਿਰ ਜਦੋਂ ਧੁੱਪ ਨਿਕਲਦੀ ਹੈ ਤੇ ਫਿਰ ਪਿੰਡ ਦੀਆਂ ਬਹਾਰਾਂ ਵੀ ਜਿਹੜੀਆਂ ਨਾ ਤਾਜ਼ਾ ਹੋ ਜਾਂਦੀਆਂ ਨੇ। ਇਹ ਬੀਜੇ ਹੋਏ ਨੇ ਅਸੀਂ ਜਨਾਬ, ਕੀ ਹੈ ਇਹ ਤੁਸੀਂ ਖੁਦ ਦੱਸਣਾ, ਬਾਕੀ ਸਾਰੀਆਂ ਚੀਜ਼ਾਂ ਨਹੀਂ ਦੱਸਣੀਆਂ ਚਾਹੀਦੀਆਂ। ਦੱਸਣਾ ਫੁੱਲਾਂ ਤੋਂ ਅੰਦਾਜ਼ਾ ਤੁਸੀਂ ਲਾਣਾ ਨੇ ਕਿ ਕਾਹਦੇ ਫੁੱਲ ਨੇ। ਤੇ ਮੈਨੂੰ ਲੱਗਦਾ ਕਿ ਹਾਲੇ ਸਾਡੇ ਦੀ ਉਹ ਜਿਹੜੀ ਖਜ਼ਾ ਹੁਣ ਸ਼ੁਰੂ ਹੋ ਗਈ ਹੈ, ਪੱਤੇ ਡਿੱਗਣੇ ਸ਼ੁਰੂ ਹੋ ਗਏ ਨੇ ਇੱਧਰ। ਤੇ ਇੱਧਰ ਦੇਖ ਲਓ ਇੱਧਰ ਬਾਕੀ ਸਬਜ਼ੀਆਂ ਲਾਈਆਂ ਹੋਈਆਂ। ਇਹ ਤੁਸੀਂ ਦੱਸਣਾ ਕਿ ਕਿਹੜੀ ਸਬਜ਼ੀ ਹੈ ਫੁੱਲਾਂ ਵਾਲੀ
ਤੇ ਫਿਰ ਦੇਖਾਂਗੇ ਤੇ ਤੁਹਾਨੂੰ ਦੱਸਾਂਗੇ ਅਗਲੇ ਵਲੌਗ ਦੇ ਵਿੱਚ। ਤੇ ਮਾਸ਼ਾਅੱਲਾ ਫੁੱਲ ਵੀ ਚਿੱਟੇ ਤੇ ਨਾਲ ਪੀਲੇ ਤੇ ਨਾਲ ਮਿਕਸ ਕਿਹੜੇ ਨੇ ਦੱਸਣਾ ਜ਼ਰਾ ਸਾਨੂੰ। ਤੇ ਇੱਧਰ ਲਾਈਆਂ ਨੇ ਜਨਾਬੇ ਵਾਲਾ ਬਾਕੀ ਸਾਰੀਆਂ ਸਬਜ਼ੀਆਂ, ਸ਼ਲਜਮ, ਗਾਜਰਾਂ, ਮੂਲੀਆਂ। ਤੇ ਇੱਧਰ ਇਹ ਦੇਖੋ ਇਹ ਪਿਆਜ਼ਾਂ ਉਹ ਜਿਹੜਾ ਹੁੰਦਾ ਨਾ ਕੰਨ ਬਣਾਉਣ ਵਾਸਤੇ ਉਹ ਲਾਇਆ ਹੋਇਆ। ਇਹ ਦੇਖੋ ਇਹਨਾਂ ਨੂੰ ਭੂਕਾ ਕਹਿੰਦੇ ਨੇ ਵੈਸੇ, ਜਦੋਂ ਸਾਗ ਦਾ ਤੜਕਾ ਲਾਓ ਤੇ ਉਹਦੇ 'ਚ ਵੀ ਪੈਂਦਾ ਹੈ। ਤੇ ਇੱਧਰ ਇਹ ਚੈੱਕ ਕਰੋ ਮਾਸ਼ਾਅੱਲਾ ਪਾਲਕ ਹੈ ਜੀ, ਪਾਲਕ ਦੇ ਵੀ ਆਪਣੇ ਨਜ਼ਾਰੇ ਨੇ। ਇੱਧਰ ਧਨੀਆ ਸ਼ਨੀਆਂ ਇਹ ਵੇਖੋ, ਤੇ ਉਧਰ ਇਹ ਗਾਜਰਾਂ ਲੱਗੀਆਂ ਹੋਈਆਂ, ਤੇ ਬਾਕੀ ਗਾਜਰਾਂ, ਮੂਲੀਆਂ, ਇਹ ਮੇਥਰੀ ਹੈ, ਮੇਥਰੀ ਚੈੱਕ ਕਰੋ। ਤੇ ਇਹ ਜੀ ਪਿੰਡ ਦੀ ਸ਼ਾਨ ਹੈ, ਇਹੀ ਜਿਹੜੀ ਰੌਣਕ ਹੈ, ਇਹੀ ਜਿਹੜੇ ਨਜ਼ਾਰੇ ਨੇ। ਤੇ ਬਸ ਇੱਕ ਦਫਾ ਤੁਸੀਂ ਵੇਖਦੇ ਜਾਓ ਤੇ ਅੱਖਾਂ ਨੂੰ ਸਕੂਨ ਪਾਉਂਦੇ ਜਾਓ। ਤੇ ਇੱਧਰ ਜਨਾਬੇ ਵਾਲਾ ਇੱਧਰ ਸਾਰੀ ਮੂਲੀਆਂ ਛੁਲੀਆਂ ਲਾਈਆਂ ਹੋਈਆਂ ਨੇ, ਇਹ ਦੇਖ ਸਕਦੇ ਹੋ ਸਾਰੀਆਂ। ਤੇ ਅਲਹਮਦੁਲਿਲਾ ਸਾਰੇ ਪਾਸੇ ਰੌਣਕ ਹੈ। ਇਹ ਪਿਆਜ਼ੇ ਦਾ ਬੀਜ ਜਿਹੜਾ ਅਸੀਂ ਕਾਸ਼ਤ ਕੀਤਾ ਸੀ ਉਹ ਅਲਹਮਦੁਲਿਲਾ ਬਿਹਤਰ ਹੈ, ਤੇ ਉਹਨੂੰ ਫਿਰ ਅੱਗੇ ਕਾਸ਼ਤ ਕਰਾਂਗੇ ਇਨਸ਼ਾਅੱਲਾ। ਤੇ ਪਿੰਡ ਦੀ ਰੌਣਕ ਹਮੇਸ਼ਾ ਤੋਂ ਮੈਂ ਕਹਿਣਾ, ਜਿੰਨੇ ਵੀ ਮੈਂ ਵਲੋਗ ਪਿੰਡ ਦੇ ਬਣਾਏ ਨੇ, ਤੇ ਸਾਨੂੰ ਆਪਣੇ ਪਿੰਡ ਨਾਲ, ਹਰ ਕਿਸੇ ਨੂੰ ਆਪਣੇ ਪਿੰਡ ਨਾਲ, ਆਪਣੇ ਘਰ ਨਾਲ, ਆਪਣੇ ਸ਼ਹਿਰ ਨਾਲ ਜਿਹੜੀ ਆ ਵਫਾ ਹੋਣੀ ਚਾਹੀਦੀ ਹੈ। ਤੇ ਇਹ ਵਫਾ ਅੱਛੀ ਚੀਜ਼ ਹੈ। ਤੇ ਪਿੰਡ ਸਾਡਾ, ਅਸੀਂ ਤਾਂ ਪਿੰਡ ਤੋਂ ਬਗੈਰ ਜਿਹੜਾ ਨਹੀਂ ਰਹਿ ਸਕਦੇ। ਬਾਕੀ ਜਿਹੜੇ ਰਹਿ ਸਕਦੇ ਨੇ ਤਾਂ ਲਾਜ਼ਮੀ ਕਮੈਂਟ ਸੈਕਸ਼ਨ ਲਾਜ਼ਮੀ ਦੱਸਣਾ ਕਿ ਪਿੰਡ ਦੇ ਨਾਲ ਕਿਹਨੂੰ ਸਭ ਤੋਂ ਬਹੁਤੀ ਮੁਹੱਬਤ ਹੁੰਦੀ ਹੈ। ਤੇ ਇਸੇ ਦੁਆ ਉਮੀਦ ਦੇ ਨਾਲ ਕਿ ਤੁਹਾਡੀ ਇਹ ਮੁਹੱਬਤ ਜਿਹੜੀ ਹੈ ਨਾ ਹਮੇਸ਼ਾ ਕਾਇਮ ਦਾਇਮ ਰਹੇ ਆਪਣੇ ਪਿੰਡ ਦੇ ਨਾਲ। ਤੇ ਸਾਨੂੰ ਦਿਓ ਇਜਾਜ਼ਤ। ਤੇ ਇੱਕ ਲਾਜ਼ਮੀ ਚੀਜ਼ ਕਿ ਕਿੱਥੋਂ ਸਾਡਾ ਵਲੌਗ ਦੇਖਦੇ ਪਏ ਹੋ, ਕਮੈਂਟ ਸੈਕਸ਼ਨ ਲਾਜ਼ਮੀ ਦੱਸਣਾ। ਇਸੇ ਦੁਆ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।